ਹਾਂਜੀ ਹਰਪ੍ਰੀਤ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅਸੀਂ ਜੀ ਹਾਂਜੀ, ਮੈਂ ਪੁੱਛਣਾ ਸੀ ਜਿੱਦਾਂ ਸਾਡਾ ਅਸਾਈਲਮ ਕੇਸ ਡਿਨਾਈ ਹੋ ਗਿਆ, ਉੱਧਰੋਂ ਰਿਮੂਵਲ ਪ੍ਰੋਸੀਜਰ ਤੇ ਪੈ ਗਿਆ, ਨੈਕਸਟ ਡੇਟ ਅਗਲੇ ਸਾਲ ਦੀ ਹੈ, ਤੇ ਮੇਰੇ ਬੇਟੇ ਦਾ ਵੀ ਵਿੱਚੇ ਸੀ, ਸਾਡੇ ਬੱਚਿਆਂ ਦਾ, ਤੇ ਬੇਟੇ ਦੀ ਮੈਰਿਜ ਹੋ ਗਈ ਸਿਟੀਜ਼ਨ ਨਾਲ। ਹੁਣ ਉਹਨਾਂ ਨੇ ਕੋਈ ਵਕੀਲ ਕੀਤਾ ਸੀ, ਜਿੱਦਾਂ ਉਹ ਕੋਈ ਪੇਪਰ ਮੰਗਦੇ ਆ ਜੀ, ਵੀ ਜਿਹੜਾ ਰਿਮੂਵਲ ਪ੍ਰੋਸੀਜਰ ਵਿੱਚ ਪਿਆ ਤੁਹਾਡੇ ਵਕੀਲ ਨੇ ਕੋਈ ਸਬਮਿਟ ਕਰਾਇਆ, ਕਿਹੜਾ ਪੇਪਰ ਚਾਹੀਦਾ ਜੀ ਸਾਨੂੰ? ਤੁਹਾਨੂੰ ਉਹਦਾ ਜਿਹੜਾ ਰਿਮੂਵਲ ਦਾ ਆਰਡਰ ਆ ਨਾ, ਜਿਹੜਾ ਡਿਨਾਇਲ ਦਾ ਡਿਸੀਜਨ ਆ, ਉਹ ਚਾਹੀਦਾ, ਜਿਹੜਾ ਕੇਸ ਡਿਨਾਈ ਹੋਇਆ, ਜੱਜ ਦਾ ਡਿਨਾਈ ਦਾ ਜਿਹੜਾ ਆਰਡਰ ਆ ਉਹ। ਡਿਨਾਈ ਦਾ ਤਾਂ ਹੋਇਆ ਜੀ, ਪਰ ਉਹ ਕਹਿੰਦੇ ਮਹੀਨੇ ਦੇ ਵਿੱਚ ਦੁਬਾਰਾ ਵਕੀਲ ਵੱਲੋਂ ਕੁਝ ਜੱਜ ਦੇ ਮੂਹਰੇ ਕਰਨਾ ਹੁੰਦਾ, ਪਰ ਉਦਾਂ ਉਹ ਜਿਹੜਾ ਨਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੂਹਰੇ ਅਪੀਲ ਲਾਣੀ ਹੁੰਦੀ ਆ 30 ਦਿਨਾਂ ਦੇ ਅੰਦਰ, ਤੇ ਉਹ ਜਦੋਂ ਤੁਸੀਂ ਅਪੀਲ ਲਾਉਂਦੇ ਆ ਫਿਰ ਤੁਹਾਨੂੰ ਉਹਦੀ ਰਸੀਦ ਆਉਂਦੀ ਆ BIA ਦੀ। ਸੋ BIA ਦੀ ਰਸੀਦ ਮੰਗ ਰਿਹਾ ਤੁਹਾਡੇ ਕੋਲ। ਰਸੀਦ ਤਾਂ ਸਾਡੇ ਕੋਲ ਹੈ ਨਹੀਂ ਜੀ, ਵਕੀਲ ਨੂੰ ਪੁੱਛਿਆ, ਉਹ ਕਹਿੰਦੇ ਕੋਈ ਨਹੀਂ ਹੁੰਦੀ। ਨਹੀਂ, ਕਿਉਂ ਨਹੀਂ ਹੁੰਦੀ? ਅਪੀਲ ਦੀ ਰਸੀਦ ਹੁੰਦੀ ਹੈ, ਬਿਲਕੁਲ ਹੁੰਦੀ ਹੈ। ਉਹਨੂੰ ਕਿਹਾ ਪ੍ਰੂਫ। ਅੱਛਾ ਜੀ, ਦੇਖ ਲਓ ਲਾਈਵ ਹੀ ਹੈਗੀ ਅਪੀਲ ਉਹਨੇ ਕਿ ਨਹੀਂ। ਹਾਂ, ਇਹ ਵੀ ਚੀਜ਼ ਦੇਖ ਲਿਓ ਜੀ। ਅਗਲੇ ਕਾਲਰ ਗੁਰਪ੍ਰੀਤ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਕੇਸ ਲਾਏ ਨੂੰ 70 ਦਿਨ ਹੋ ਗਏ ਜੀ, ਹਲੇ ਤੱਕ ਕੋਈ ਇੱਧਰੋਂ ਜਵਾਬ ਨਹੀਂ ਆਇਆ। 70 ਦਿਨ? ਹਾਂਜੀ 2 ਮਹੀਨੇ 10 ਦਿਨ ਹੋ ਗਏ ਪੂਰੇ। ਅੱਜ ਜਵਾਬ ਮਤਲਬ ਲੱਭਦੇ ਆਪਣਾ ਰਸੀਦ ਦੀ ਗੱਲ ਕਰ ਰਹੇ ਤੁਸੀਂ? ਨਹੀਂ, ਰਸੀਦ ਤਾਂ ਉਹਦੀ ਆ ਗਈ ਸੀ ਜੀ 2-3 ਦਿਨ। ਠੀਕ ਹੈ ਜੀ। ਤੁਸੀਂ ਕਹਿ ਰਹੇ ਕਿ ਇੰਟਰਵਿਊ ਨਹੀਂ ਆਈ, ਏਦਾਂ ਦੀ ਗੱਲ ਪੁੱਛ ਰਹੇ? ਹਾਂਜੀ, ਕੋਈ ਰਿਪਲਾਈ ਨਹੀਂ। ਇੰਟਰਵਿਊ ਦਾ ਭਾਜੀ ਲੋਕੀ 5-5 ਸਾਲ ਤੋਂ ਵੇਟ ਕਰ ਰਹੇ, ਤੁਸੀਂ 70 ਦਿਨ ਤੇ ਅਜੇ ਕਰ ਰਹੇ ਆ, ਤਾਂ ਸਬਰ ਕਰੋ ਤੁਸੀਂ। ਅਜੇ ਅਸਾਈਲਮ ਆਫਿਸ ਵਾਲੇ ਜੇ ਹੈਗੇ ਨਾ, ਕਾਫੀ ਟਾਈਮ ਲੱਗਣਾ। ਸਮਾਂ ਜ਼ਿਆਦਾ ਲੱਗ ਰਿਹਾ ਜੀ, ਸਬਰ ਦੇ ਨਾਲ ਹੀ ਚੱਲਣਾ ਪੈਣਾ ਜੀ। ਹਾਂਜੀ, ਕਈਆਂ ਦਾ ਜਲਦੀ ਵੀ ਹੋ ਜਾਂਦਾ ਹੋਊਗਾ, ਪਰ ਸਾਰਿਆਂ ਦਾ ਨਹੀਂ ਹੁੰਦਾ। ਇਹ ਚੀਜ਼ ਜਿਹੜੀ ਉਹ ਜ਼ਰੂਰ ਹੈ ਇਸ ਚੀਜ਼। 70 ਦਿਨ ਤਾਂ ਕੁਝ ਵੀ ਨਹੀਂ ਅਜੇ, 70 ਦਿਨ ਤਾਂ ਕੁਝ ਵੀ ਨਹੀਂ ਅਜੇ। ਆਏ ਹੀ ਆ ਭਾਈ ਤੁਸੀਂ, ਅਜੇ ਤੁਹਾਨੂੰ ਪੇਸ਼ੈਂਸ। 70 ਦਿਨ ਦੇ ਵਿੱਚ DMV ਦਾ ਲਾਇਸੈਂਸ ਨਹੀਂ ਬਣਦਾ ਬੰਦੇ ਕੋਲ। ਹਾਂਜੀ, ਉਹ ਚਲੋ ਕਾਲੇ ਨਾ ਇੰਨੇ ਜ਼ਿਆਦਾ ਹੁਣ ਤੁਸੀਂ ਪਾਓ। ਅਮਨ ਥਿੰਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ 2014 ਦੇ ਵਿੱਚ ਆਇਆ ਸੀਗਾ, ਤੇ ਮੈਂ ਅਸਾਈਲਮ ਕੇਸ ਲਾਇਆ ਹੋਇਆ, ਤੇ ਮੈਂ ਪੁੱਛਣਾ ਸੀ ਜਿੱਦਾਂ ਕਿਡਸ ਇੱਥੋਂ ਦੇ US ਬੋਰਨ ਹੋਣ ਤੇ 10 ਸਾਲ, ਜਦੋਂ 10 ਸਾਲ ਦੇ ਹੋ ਜਾਣ ਤਾਂ ਇੱਕੋ ਕੇਸ ਲੱਗਦਾ ਇੱਥੇ ਨਿਊਯਾਰਕ ਲਾਉਂਦੇ ਆ, ਮੈਨੂੰ ਉਹਦੇ ਬਾਰੇ ਥੋੜੀ ਡਿਟੇਲ ਦਓਗੇ? ਉਹ ਕੇਸ ਕੀ ਹੈਗਾ, ਉਹ ਕੈਂਸਲੇਸ਼ਨ ਆਫ ਰਿਮੂਵਲ ਉਹਨੂੰ ਕਹਿੰਦੇ ਆ। ਤੇ ਇਹ ਸਾਡੀ ਕਮਿਊਨਿਟੀ 'ਚ ਬਹੁਤ ਜ਼ਿਆਦਾ ਭੁਲੇਖਾ ਕਿ ਬੱਚੇ ਇੱਥੇ ਹੈਗੇ ਤੇ 10 ਸਾਲ ਹੋ ਗਏ ਕੇਸ ਪਾਸ ਹੋ ਜਾਣਾ। ਉਹ ਇਦਾਂ ਨਹੀਂ ਹੈ। ਉਹਦੀਆਂ 2-3 ਸ਼ਰਤਾਂ ਆ। ਪਹਿਲੀ ਤਾਂ ਇਹ ਕਿ ਤੁਹਾਨੂੰ ਕੋਰਟ ਵੱਲੋਂ ਨੋਟਿਸ ਨਹੀਂ ਆਉਣਾ ਚਾਹੀਦਾ, ਅਸਾਈਲਮ ਆਫਿਸ 'ਚ ਤੁਸੀਂ ਪੈਂਡਿੰਗ ਆ, ਜਾਂ ਕੋਰਟ ਵੱਲੋਂ ਨੋਟਿਸ ਤੁਹਾਡਾ ਡਿਫੈਕਟਿਵ ਹੋਣਾ ਚਾਹੀਦਾ। ਕਹਿਣ ਦਾ ਮਤਲਬ ਆ ਕਿ ਉਹ ਇਹ ਕਹਿੰਦੇ ਆ ਕਿ ਤੁਹਾਡੇ 10 ਸਾਲ ਕਲੀਨ ਲੰਘਣੇ ਚਾਹੀਦੇ ਆ ਜਦੋਂ ਕਿ ਤੁਹਾਨੂੰ ਕੋਰਟ ਵੱਲੋਂ ਸੱਦਾ ਆਵੇ। ਤੇ ਇਹ ਪਹਿਲੀ ਚੀਜ਼ ਇਹ ਹੋਈ। ਤੇ ਦੂਜੀ ਚੀਜ਼ ਇਹ ਹੈ ਕਿ ਜਿਹੜਾ ਜਵਾਕ ਆ ਉਹਨੂੰ ਕੋਈ ਨਾ ਕੋਈ ਪ੍ਰੋਬਲਮ ਹੋਣੀ ਚਾਹੀਦੀ ਹੈ, ਕਿ ਔਟਿਜ਼ਮ ਆ ਜਾਂ ਕੋਈ ਹੋਰ ਸਾਈਕੋਲੋਜੀਕਲ ਇਸ਼ੂਜ਼ ਆ, ਹੈਲਥ ਪ੍ਰੋਬਲਮਸ ਆ, ਕੋਈ ਮੈਡੀਕਲ ਕੰਡੀਸ਼ਨ, ਸਾਈਕੋਲੋਜੀਕਲ ਕੰਡੀਸ਼ਨ, ਡਿਵੈਲਪਮੈਂਟ ਡਿਸਆਰਡਰ। ਸੋ ਜਿਹੜਾ 10 ਸਾਲ ਦਾ ਇਦਾਂ ਨਹੀਂ ਕਿ ਜਿਹਦੇ ਵੀ ਜਵਾਕ ਆ ਉਹਨੂੰ ਦੇ ਦੇਣਾ, ਸਿਰਫ ਉਹਨਾਂ ਨੂੰ ਦੇਣਾ ਜਿਹਨਾਂ ਨੂੰ ਐਕਸਟ੍ਰੀਮ ਹਾਰਡਸ਼ਿਪ ਆ, ਕਿ ਬੱਚੇ ਨੂੰ ਕੋਈ ਪ੍ਰੋਬਲਮ ਆ। ਸੋ ਉਹ ਸ਼ੋਅ ਕਰਨਾ ਪੈਂਦਾ ਕਿ ਬੱਚੇ ਨੂੰ ਪ੍ਰੋਬਲਮ ਹੋਵੇ। ਓਕੇ, ਆਈ ਮੀਨ ਜਿਹਦਾ ਬੱਚੇ ਉਹਦੇ ਦੇ ਸਿਟੀਜ਼ਨ ਹੋਣੇ ਚਾਹੀਦੇ ਆ, ਰਾਈਟ? ਹਾਂਜੀ, ਸਿਟੀਜ਼ਨ, ਦੈਟ ਇਜ਼ ਦਾ ਰਿਕੁਆਇਰਮੈਂਟ, ਜਾਂ ਗ੍ਰੀਨ ਕਾਰਡ ਹੋਲਡਰ। ਜਿਹਦਾ ਇੱਕ ਬੱਚਾ ਵੱਡਾ ਉਹਦੇ ਬੇਸ ਤੇ ਲਾਇਆ, ਤਾਂ ਪ੍ਰੋਬਲਮ ਜੇ ਛੋਟੇ ਨੂੰ ਮੰਨ ਲਓ ਕਿ ਉਹ 4 ਸਾਲ ਛੋਟਾ ਹੈ, ਤਾਂ ਫਿਰ ਉਹਦਾ ਕੋਈ ਮੈਟਰ ਨਹੀਂ? ਨਹੀਂ, 4 ਸਾਲ ਛੋਟਾ ਬੱਚਾ ਵੀ ਸਿਟੀਜ਼ਨ ਆ, ਰਾਈਟ? ਹਾਂਜੀ, ਲਾਈਕ ਜਿੱਦਾਂ ਵੱਡਾ ਬੇਬੀ ਆ ਜਿਹੜਾ ਉਹ 10 ਸਾਲ ਦਾ ਹੋ ਗਿਆ, ਆਪਾਂ ਕੇਸ ਲਾਤਾ, ਬਟ ਜਿਹੜੀ ਹੈਲਥ ਇਸ਼ੂ ਉਹ ਦੂਸਰੇ ਬੇਬੀ ਨੂੰ ਆ, ਉਹ 10 ਸਾਲ ਦਾ ਨਹੀਂ ਹਲੇ। ਨਹੀਂ, ਤੁਸੀਂ ਦੋਨੋਂ ਬੱਚਿਆਂ ਦੇ, ਕੋਈ ਇਦਾਂ ਨਹੀਂ ਕਿ ਬੱਚੇ ਨੇ ਕੇਸ ਲਾਣਾ, ਤੁਸੀਂ ਦੋਨੋਂ ਬੱਚਿਆਂ ਨੂੰ ਮੱਦੇ ਨਜ਼ਰ ਲੈ ਵਿੱਚ ਰੱਖਣਾ ਵਾ। ਫੈਮਿਲੀ, ਬੱਚੇ ਨੂੰ, ਦੋਨਾਂ ਦੇ ਬਾਰੇ ਗੱਲ ਕਰਨੀ ਹੈ ਤੁਸੀਂ, ਦੋਨੇ ਕਾਊਂਟ ਹੋਣੇ। ਇਹ ਬੱਚਾ ਨਹੀਂ ਕੋਈ ਤੁਹਾਡਾ ਕੇਸ ਫਾਈਲ ਕਰ ਰਿਹਾ, ਇਹ ਤੁਹਾਡਾ, ਜਦੋਂ ਤੁਸੀਂ ਜੱਜ ਮੂਹਰੇ ਜਾਂਦੇ ਆ, ਇਹਨੂੰ ਕੈਂਸਲੇਸ਼ਨ ਆਫ ਰਿਮੂਵਲ ਕਹਿੰਦੇ ਆ, ਕਿ ਅਸਾਈਲਮ ਤੋਂ ਇਲਾਵਾ ਤੇਰੀ ਡਿਪੋਰਟੇਸ਼ਨ ਕਿਉਂ ਰੋਕੀ ਜਾਵੇ, ਤੇ ਕੈਂਸਲੇਸ਼ਨ ਆਫ ਰਿਮੂਵਲ ਇਹਨੂੰ ਕਹਿੰਦੇ ਆ। 42B ਕਲੇਮ ਹੁੰਦੇ ਆ, ਤੇ ਇਹਦੇ ਵਿੱਚ ਤੁਸੀਂ ਦੱਸਦੇ ਆ ਕਿ ਤਾਂ ਕਰਕੇ ਰੋਕਿਆ ਜਾਵੇ ਕਿ ਮੇਰੇ ਆਹ 2 ਜਵਾਕ ਆ ਤੇ ਇਹਨਾਂ ਨੂੰ ਆਹ ਪ੍ਰੋਬਲਮਸ ਹੈਗੀਆਂ। ਪਰ ਉਧਰੋਂ ਲਾਈਕ ਅਸਾਈਲਮ ਦਾ ਮੇਰਾ ਕੇਸ ਚੱਲਦਾ ਪਿਆ ਜੀ। ਮੇਰੀ ਲਾਈਕ ਜਿੱਦਾਂ ਡੇਟ ਆਈ ਸੀਗੀ, ਬਟ ਮੈਨੂੰ ਮੈਡੀਕਲ ਇਸ਼ੂ ਸੀਗਾ, ਮੈਂ ਅੱਗੇ ਕਰਵਾ ਲਈ ਸੀਗੀ, ਉਸ ਤੋਂ ਬਾਅਦ ਡੇਟ ਨਹੀਂ ਆਈ ਹਲੇ ਤੱਕ। ਤੁਸੀਂ ਕੋਰਟ ਮੋਰੇ ਆ ਕਿ ਅਸਾਈਲਮ ਆਫਿਸ ਮੋਰੇ ਆ ਜੀ? ਅਸਾਈਲਮ ਆਫਿਸ ਭਾਜੀ, ਮੈਂ B1 B2 ਤੇ ਫੈਮਿਲੀ ਨਾਲ ਹੀ ਆਇਆ ਸੀ। ਤੁਹਾਡਾ ਕੈਂਸਲੇਸ਼ਨ ਆਫ ਰਿਮੂਵਲ ਆ ਨਾ, ਇਹਦਾ ਮਤਲਬ ਹੈਗਾ ਕੈਂਸਲੇਸ਼ਨ ਆਫ ਰਿਮੂਵਲ, ਮਤਲਬ ਤੁਸੀਂ ਰਿਮੂਵਲ ਪ੍ਰੋਸੀਡਿੰਗ 'ਚ ਹੋਣੇ ਚਾਹੀਦੇ ਆ। ਜੇ ਤੁਸੀਂ ਰਿਮੂਵਲ ਪ੍ਰੋਸੀਡਿੰਗ 'ਚ ਨਹੀਂ ਹੈਗੇ, ਇਹ
ਜਦੋਂ ਤੁਸੀਂ ਜਾਓਗੇ ਜੱਜ ਜੁਜ ਮੁਰੇ ਉਦੋਂ ਦੀਆਂ ਗੱਲਾਂ ਹੈਗੀਆਂ। ਤੁਹਾਨੂੰ ਇੱਥੇ ਕੋਈ ਆਟੋਮੈਟਿਕ ਗ੍ਰੀਨ ਕਾਰਡ ਨਹੀਂ ਇਹਨਾਂ ਨੇ ਦੇਣਾ। ਜਿਹੜਾ ਅਸਾਈਲਮ ਆਫਿਸ ਆ ਤੁਸੀਂ ਉਹਦੇ ਮੁਰੇ ਵੀ 42B ਆਪਣਾ ਰਿਲੀਫ ਪ੍ਰੈਜ਼ੈਂਟ ਕਰ ਸਕਦੇ ਆ, ਪਰ ਇਹਦੇ ਕੋਈ ਤੁਸੀਂ ਸੈਪਰੇਟ ਐਪਲੀਕੇਸ਼ਨ ਵਗੈਰਾ ਫਾਈਲ ਨਹੀਂ ਕਰਨੀ ਹੁੰਦੀ। ਇਹ ਸਿਰਫ ਜਿਹੜਾ ਆਪਣਾ ਡੀਪੋਰਟੇਸ਼ਨ ਦਾ ਜਿਹੜਾ ਉਹਨੂੰ ਰੋਕਣ ਦਾ ਇਹ ਰਿਲੀਫ ਹੈਗਾ ਕਾਈਂਡ ਆਫ। ਆਈ ਥਿੰਕ ਕਾਫੀ ਸਮਾਂ ਪਹਿਲਾਂ ਆਪਾਂ ਇਹ ਕੀਤਾ ਸੀਗਾ ਵੀ ਜੇ ਪਤਾ ਨਹੀਂ ਨੋਟਿਸ ਜਦੋਂ ਫਾਲਟੀ ਆਉਂਦੇ ਸੀਗੇ, ਤਰੀਕਾਂ ਜਿਹੜਾ ਗਲਤ ਸੀਗੀਆਂ, ਤੇ 10 ਸਾਲ ਬਾਅਦ ਤੁਸੀਂ ਇਦਾਂ ਦਾ ਰਿਲੀਫ ਜਿਹੜਾ ਆ ਉਹ ਕੁਛ ਲੈ ਸਕਦੇ ਸੀਗੇ। ਬੱਚਾ ਇਹਨਾਂ ਦਾ ਬੇਸਿਕਲੀ US ਦੇ ਵਿੱਚ ਬੋਰਨ ਆ, ਅਜੇ ਅਸਾਈਲਮ ਆਫਿਸ ਤੇ ਮੋਰੇ ਆ, ਤੇ ਆਈ ਥਿੰਕ ਇਦਾਂ ਪੁੱਛਣਾ ਚਾਹ ਰਹੇ ਆ ਵੀ 10 ਸਾਲ ਬਾਅਦ ਕੀ ਗ੍ਰੀਨ ਕਾਰਡ ਦੇ ਲਈ ਫਿਰ ਉਸ ਤੋਂ ਬਾਅਦ ਵਿੱਚ ਇਦਾਂ ਅਪਲਾਈ ਕਰ ਸਕਦੇ ਆ। ਉਹ ਮਾਮਲਾ ਕੁਛ ਇਦਾਂ ਦਾ ਬਣਦਾ ਹੈ, ਇਦਾਂ ਹੁੰਦਾ ਨਹੀਂ। ਕੇਸ ਹੈਗਾ ਜੀ ਨੀਸ਼ ਚਾਵੇਜ਼, ਕਾਫੀ ਇੰਪੋਰਟੈਂਟ ਕੇਸ ਆ। ਸੁਪਰੀਮ ਕੋਰਟ ਨੇ ਡਿਸਾਈਡ ਜਿਹੜਾ ਕੀਤਾ ਸੀਗਾ, ਨੀਸ਼ ਚਾਵੇਜ਼ ਕਰਕੇ ਕੇਸ ਹੈਗਾ, ਤੇ ਬੇਸਿਕਲੀ ਕੇਸ ਦਾ ਆਧਾਰ ਇਹ ਸੀਗਾ ਕਿ ਜਿਹੜੇ ਲੋਕਾਂ ਨੂੰ ਜ਼ਿਆਦਾ ਨੋਟਿਸ ਡਿਫੈਕਟਿਵ ਆ ਜਾਂ ਉਹ ਅਸਾਈਲਮ ਆਫਿਸ 'ਚ ਇੰਨੀ ਦੇਰ ਲਟਕ ਗਏ ਕਿ 10 ਸਾਲ ਉਹਨਾਂ ਨੂੰ ਨਿਕਲ ਗਏ, ਤੇ ਉਹਨਾਂ ਦੀ ਜਿਹੜੀ 10 ਸਾਲ ਵਾਲੀ ਕਲੌਕ ਉਹ ਮੀਟ ਹੋ ਜਾਂਦੀ ਹੈ, ਪਹਿਲੀ ਰਿਕੁਆਇਰਮੈਂਟ। ਤੇ ਦੂਜੀ ਰਿਕੁਆਇਰਮੈਂਟ ਉਹਨਾਂ ਦੀ ਇਹ ਹੈ ਕਿ ਜਿਹੜਾ ਬੱਚਾ ਉਹਨੂੰ ਕੋਈ ਪ੍ਰੋਬਲਮ ਹੋਣੀ ਚਾਹੀਦੀ ਹੈ, ਤੇ ਉਹ ਜਦੋਂ ਤੁਹਾਡਾ ਹੁੰਦਾ ਤਾਂ ਤੁਹਾਡਾ ਕੈਂਸਲੇਸ਼ਨ ਆਫ ਰਿਮੂਵਲ ਦਾ ਜਿਹੜਾ ਰਿਲੀਫ ਬਣ ਜਾਂਦਾ। ਸਾਲ 'ਚ ਇਹ 4000 ਗ੍ਰੀਨ ਕਾਰਡ ਜਿਹੜੇ ਉਸ ਬੇਸ ਤੇ ਦਿੰਦੇ ਆ, ਤੇ ਉਹਦੀ ਵੀ ਵੇਟਿੰਗ ਟਾਈਮ, ਹੋਰ ਉਹਦੇ ਵੀ ਕਈ ਫੰਡੇ ਜਿਹੜੇ ਉਹ ਹੁੰਦੇ ਆ। ਤੇ ਫਿਲਹਾਲ ਇਹਨਾਂ ਨੂੰ ਆਪਣੇ ਸਾਲਮ ਤੇ ਫੋਕਸ ਕਰਨਾ ਪੈਣਾ, ਹੋਰ ਨਹੀਂ ਕੁਝ ਕਰ ਸਕਦੇ ਜੀ। ਤੇ ਜੇ ਤੁਹਾਨੂੰ ਲੱਗਦਾ ਨਾ ਵੀ ਚੰਗੀ ਤਰੀਕੇ ਦੇ ਨਾਲ ਤੁਸੀਂ ਕਈ ਇਹਦੀ ਨਾ ਲੰਬਾ ਹੋ ਜਾਂਦਾ ਹੈ ਕੋਈ ਸਵਾਲ, ਤੇ ਆਪਣੇ ਕੋਲ ਸਮਾਂ ਤਾਂ ਫਿਰ ਉਹਨਾਂ ਹੀ ਹੁੰਦਾ ਹੈ, ਸੋ ਟਰਾਈ ਕਰਿਆ ਕਰੋ। ਜੇ ਤੁਹਾਡਾ ਲੰਮਾ ਆ ਜਾਂ ਥੋੜੀ ਗੁੰਝਲਦਾਰ ਸਿਚੁਏਸ਼ਨ ਆ ਤਾਂ ਤੁਸੀਂ ਕੰਸਲਟੇਸ਼ਨ ਦੇ ਲਈ ਇਹਨਾਂ ਦੇ ਨਾਲ ਕੰਟੈਕਟ ਕਰ ਲਓ। ਆਈਦਰ ਤੁਸੀਂ ਇਹਨਾਂ ਨੂੰ ਜਿਹੜਾ ਕਾਲ ਕਰ ਲਓ, ਤੇ ਜਾਂ ਇਹਨਾਂ ਦੀ ਈਮੇਲ ਦੇ ਉੱਤੇ ਵੀ ਤੁਹਾਡੀ ਈਮੇਲ ਦੇ ਜ਼ਰੀਏ ਵੀ ਤੁਹਾਡੇ ਨਾਲ ਕੰਟੈਕਟ ਕਰ ਸਕਦੇ ਆ ਅਟਾਰਨੀ ਟਿਰਕੈਣਾ ਜੀ। ਮੈਂ ਅਨਾਉਂਸ ਤਾਂ ਨਹੀਂ ਕਰਨਾ ਚਾਹੁੰਦਾ ਕਿਉਂਕਿ ਨਾ ਪ੍ਰੋਬਲਮ ਹੋ ਜਾਂਦੀ ਹੈ, ਸੋ ਕਾਲ ਵਾਲਾ ਹੀ ਬੈਟਰ ਆਪਣੇ ਲਈ, ਕਿਉਂਕਿ ਠੀਕ ਹੈ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਕਿ ਕੋਈ ਇਹਦੇ ਵਿੱਚ ਸ਼ੱਕ ਨਹੀਂ ਕਿ ਇਹ ਜਿਹੜਾ ਸਿਸਟਮ ਹੀ ਹੈਗਾ ਅਸਾਈਲਮ ਦਾ, ਕਿੱਦਾਂ ਕਾਲਾਂ ਲੈਣੀਆਂ, ਕਿੱਦਾਂ ਉਹ ਕਰਨੀਆਂ, ਇਹਦੀ ਬੜੀ ਜ਼ਿਆਦਾ ਝਮੇਲਾ, ਕਿਉਂਕਿ ਵੋਲਿਊਮ ਬੜੀ ਜ਼ਿਆਦਾ ਸੋਸ਼ਲ ਮੀਡੀਆ ਕਰਕੇ। ਤੇ ਈਮੇਲ ਵਾਲਾ ਮੈਂ ਅਜੇ ਫਿਲਹਾਲ ਦੇਣਾ ਨਹੀਂ ਚਾਹੁੰਦਾ ਕਿਉਂਕਿ ਫਿਰ ਮੇਰੀ ਉਹ 'ਚ ਵੀ ਪ੍ਰੋਬਲਮ ਹੈ। ਠੀਕ ਹੈ ਗੁਰਸੇਵਕ ਜੀ। ਹਾਂਜੀ ਗੁਰਸੇਵਕ। ਹਾਂਜੀ ਜਲਦੀ ਪੁੱਛੋ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਇੱਕ ਕੁਐਰੀ ਸੀਗੀ ਜੀ, ਮੈਂ ਆਪਣੀ ਵਾਈਫ ਦਾ ਕੇਸ ਫਾਈਲ ਕੀਤਾ 2018 ਮਾਰਚ 'ਚ, ਉਦੋਂ ਮੈਂ ਗ੍ਰੀਨ ਕਾਰਡ ਹੋਲਡਰ ਸੀਗਾ, ਤੇ ਮੇਰੀ ਵਾਈਫ ਦੇ ਡਾਕੂਮੈਂਟ ਕੁਆਲੀਫਾਈਡ ਹੋ ਗਏ ਸੀ ਮਾਰਚ 2020 ਦੇ ਵਿੱਚ। ਉਸ ਤੋਂ ਬਾਅਦ ਸਾਡੇ ਬੇਬੀ ਹੋ ਗਿਆ ਜੀ, ਠੀਕ ਹੈ ਜੀ, ਤੇ ਬੇਬੀ ਦੇ ਵੀ ਡਾਕੂਮੈਂਟ ਕੁਆਲੀਫਾਈਡ ਹੋ ਗਏ ਸੀ 2021 'ਚ ਜੀ। ਬਟ ਹੁਣ ਮੈਂ ਹੋ ਗਿਆ US ਸਿਟੀਜ਼ਨ ਹੋ ਗਿਆ ਜੀ ਹੁਣ ਮੈਂ, ਸੋ ਮੇਰਾ ਨੈਕਸਟ ਸਟੈਪ ਕੀ ਹੈ ਜੀ, ਕੀ ਕਰਨਾ ਚਾਹੀਦਾ ਮੈਨੂੰ? ਬੇਬੀ ਦਾ ਤੁਸੀਂ ਸੈਪਰੇਟ ਕੀਤਾ ਸੀ ਨਾ ਫਾਈਲ? ਨਹੀਂ ਮੈਂ ਐਡ ਐਪਲੀਕੈਂਟ ਹੀ ਕੀਤਾ ਸੀਗਾ ਵਿੱਚ ਹੀ। ਨਹੀਂ, ਉਹ ਪਹਿਲਾਂ ਸੈਪਰੇਟ ਕਰੋ ਕਿਉਂਕਿ ਬੇਬੀ ਦਾ ਹੁਣ ਪਟੀਸ਼ਨ ਖਾਰਜ ਹੋ ਗਈ ਆ, ਤੇ ਤੁਹਾਨੂੰ ਸੈਪਰੇਟ ਬੇਬੀ ਦਾ ਜਿਹੜਾ ਨਵੇਂ ਸਿਰੇ ਉਹ ਕਰਨਾ ਪੈਣਾ। ਤੇ ਵਾਈਫ ਵਾਲਾ ਜਿਹੜਾ ਕੇਸ ਉਹਨੂੰ ਤੁਸੀਂ ਕਨਵਰਟ, ਉਹਨਾਂ ਨੂੰ ਨੋਟੀਫਾਈ ਕਰ ਦਿਓ ਕਿ ਮੈਂ ਸਿਟੀਜ਼ਨ ਬਣ ਗਿਆ। ਉਹ ਆਪਾਂ ਉਹਨਾਂ ਨੂੰ ਨੋਟੀਫਾਈ, ਜਿਹੜੀ ਪਬਲਿਕ ਇਨਕੁਆਇਰੀ ਫਾਰਮ ਸੈਂਡ ਕਰਨੇ ਉਸੇ 'ਚ ਹੀ ਕਰਨਾ ਉਹਨਾਂ ਨੂੰ? ਹਾਂਜੀ, ਉਹ 'ਚ ਕਰ ਸਕਦੇ ਆ। ਤੇ ਬੱਚੇ ਦਾ ਤੁਹਾਨੂੰ ਸੈਪਰੇਟ ਨਵੇਂ ਸਿਰੇ ਕਰਨਾ ਪੈਣਾ। ਉਹ ਮੈਂ ਪਟੀਸ਼ਨ ਇੰਡੀਆ ਜਾ ਕੇ ਫਾਈਲ ਕਰ ਸਕਦਾ ਜੀ? ਫਾਈਲ ਤਾਂ USCIS ਨੇ ਹੋਣਾ, ਸੋ ਹੁਣੇ ਫਾਈਲ ਕਰੋ ਤੁਸੀਂ ਇੱਥੋਂ ਹੀ। ਇੰਡੀਆ ਜਾ ਕੇ ਕੋਈ ਐਡਵਾਂਟੇਜ ਥੋੜਾ ਨਾ ਮਿਲਣੀ ਤੁਹਾਨੂੰ। ਨਹੀਂ, ਕਹਿੰਦੇ ਨੇ ਇੱਥੋਂ ਹੀ ਆਪਾਂ ਫਾਈਲ ਕਰ, ਜ਼ਿਆਦਾ ਟਾਈਮ ਲੱਗੇ, ਇੰਡੀਆ ਜਾ ਕੇ ਲਾਈਕ ਛੇਤੀ ਕੇਸ ਨਿਕਲ ਆਉਂਦਾ। ਇਹ ਪਤਾ ਨਹੀਂ ਕਿੰਨੇ ਬਣਾਇਆ, USCIS ਨਾਲ ਫਾਈਲ ਹੋਣਾ 130, ਸੋ ਇਦਾਂ ਕੁਝ ਨਹੀਂ ਹੈਗਾ। ਇੱਥੋਂ ਫਾਈਲ ਕਰੋ ਤੁਸੀਂ, ਟਾਈਮ ਬਚਾਓ ਆਪਣਾ। ਜੀ ਸਾਹਿਬ। ਹਾਂਜੀ ਸਤਿ ਸ਼੍ਰੀ ਅਕਾਲ ਸਾਹਿਬ। ਸਤਿ ਸ਼੍ਰੀ ਅਕਾਲ ਸਰ। ਮੇਰਾ ਸਵਾਲ ਸੀਗਾ ਵੀ ਮੇਰੀ ਜਿਹੜੀ ਫਾਈਨਲ ਡੇਟ ਆ ਮਾਰਚ 2023 ਨੂੰ LA ਡਾਊਨਟਾਊਨ ਕੋਰਟ 'ਚ ਆ, ਤੇ ਹੁਣ ਜਿੱਦਾਂ ਪੀਡੀਆਂ ਦਾ ਰੌਲਾ ਜਿਹਾ ਚੱਲੀ ਜਾਂਦਾ, ਤੇ ਮੈਨੂੰ ਇੱਥੋਂ ਕੇਸ ਮੂਵ ਕਰਾ ਲੈਣ ਦੇ ਵਿੱਚ ਫਾਇਦਾ, ਜਾਂ ਮੈਂ ਉੱਥੇ ਹੋਲਡ ਕਰਨਾ ਹਜੇ ਇਸ ਚੀਜ਼ ਨੂੰ? ਭਾਜੀ ਕਹਿਣਾ ਮੁਸ਼ਕਿਲ ਆ, ਕੇਸ ਵੀ LA ਜਿਹੜੇ ਅਲੱਗ ਹੋ ਰਹੇ ਇੰਡੀਵਿਜੂਅਲ ਹੀਅਰਿੰਗ, ਤੇ ਪੀਡੀਆਂ ਜ਼ਿਆਦਾਤਰ ਉਹ ਮਾਸਟਰ ਹੀਅਰਿੰਗ ਵਾਲੇ, ਸੈਂਟਾਨਾ ਵਾਲੇ, ਵੈਨਾਈਸ ਵਾਲੇ ਜਿਹੜੇ ਦੇ ਰਹੇ ਆ। ਤੇ ਉਹ ਤੁਸੀਂ ਆਪਣੇ ਵਕੀਲ ਤੋਂ ਸਲਾਹ ਲੈ ਲਓ ਕਿ ਕਿੱਦਾਂ ਜੱਜ ਦਾ ਕੀ ਹਿਸਾਬ ਕਿਤਾਬ ਆ ਉੱਥੇ। ਤੇ ਜੇ ਤਾਂ ਕੇਸ ਮੂਵ ਕਰਾਉਣ ਦੀ ਗੱਲ ਆ, ਜੇ ਤਾਂ ਰੇਟਿੰਗ ਜੱਜ ਦੀ ਨਹੀਂ ਵਧੀਆ ਤੇ ਤੁਸੀਂ ਕਿਤੇ ਹੋਰ ਰਹਿਣਾ ਵਾ ਜਾ ਕੇ, ਹਾਂਜੀ ਫਿਰ ਮੂਵ ਵੀ ਕਰਾਇਆ ਜਾ ਸਕਦਾ। ਸੋ ਇਹਦਾ 4 ਸਾਲ ਤੋਂ ਮੈਂ ਇੱਥੇ ਹੀ ਰਹਿ ਰਿਹਾ, ਤੇ ਜਿਹੜੀ ਮੇਰੀ ਜੱਜ ਦੀ ਰੇਟਿੰਗ ਆ ਸਾਰੀ 23% ਆ ਸਾਰੀ। ਕਾਰਲੋਸ ਜੂਲੀਅਟ ਮੇਰੇ ਜੱਜ ਦਾ ਨਾਮ ਆ, ਤੇ ਉਹਦੀ ਜਿਹੜੀ ਰੇਟਿੰਗ ਆ ਉਹ ਸਾਰੀ 23% ਆ ਜੀ। ਸੋ ਤੁਹਾਨੂੰ ਕੋਈ ਐਡਵਾਂਟੇਜ ਤਾਂ ਹੈ ਨਹੀਂ ਮੇਰੇ ਹਿਸਾਬ ਨਾਲ ਉੱਥੇ। ਤੁਸੀਂ ਜੇ ਮੂਵ ਹੁੰਨੇ ਆ ਇੱਧਰ, ਤੁਹਾਡਾ ਇਹ ਹੈ ਕਿ ਜੇ ਮੰਨ ਲਓ ਫੋਰ ਐਗਜ਼ਾਮਪਲ ਅਗਰ ਤੁਸੀਂ ਮੂਵ ਹੁੰਨੇ ਆ
ਤਾਂ ਤੁਹਾਡੀ ਜਿਹੜੀ ਤਰੀਕ ਇੱਥੇ 2025 ਜਾਂ 26 ਦੀ ਆਣੀ ਹੈ। ਹੁਣ ਇਦਾਂ ਕਿ ਡਿਲੇ ਵੀ ਪੈਣਾ ਵਾ, ਉਹ ਤੁਸੀਂ ਦੇਖੋ ਹੁਣ ਤੁਹਾਨੂੰ ਕਿੱਦਾਂ ਸੂਟ ਪੈਂਦਾ ਹੈ ਨਾ। ਜੀ ਜੀ। ਤੇ ਕੀ ਆਸਾਨੀ ਦੇ ਨਾਲ ਉੱਥੋਂ ਕੇਸ ਮੂਵ ਹੋ ਜਾਂਦੇ ਆ? ਜੇ ਟਾਈਮ ਤੋਂ ਪਹਿਲਾਂ ਦੱਸ ਦੋ ਤਾਂ ਹੋ ਜਾਂਦੇ ਆ। ਹੁਣ ਜਿੱਦਾਂ ਇਹਨਾਂ ਦਾ ਮਾਰਚ ਦੇ ਵਿੱਚ ਆ, ਤਾਂ ਹੁਣ ਜੇ ਜਾ ਕੇ ਕਹੋਗੇ ਜੱਜ ਨੂੰ ਫਰਵਰੀ 'ਚ ਦੱਸਣਾ, ਫੇਰ ਨਹੀਂ ਉਹਨੇ ਕਰਨਾ। ਹਾਂ, ਤੇ ਅਜੇ ਵਕਤ ਹੈਗਾ ਜੇ ਕਰਨਾ, ਤੇ ਉਹ ਸਟੈਪ ਫਿਰ ਜੇ ਉਹ ਚੱਕਣਾ ਤੇ ਫਿਰ ਉਹ ਵਕਤ ਹੋਣਾ। ਪਰ ਇਹਦਾ ਬੇਸ ਇਹ ਹੈ ਕਿ ਤੁਹਾਨੂੰ ਮੂਵ ਹੋਣਾ ਪੈਂਦਾ ਵਾ, ਤਾਂ ਉਹ ਆ, ਇਹ ਨਹੀਂ ਕਿ ਖਾਨਾ ਪੂਰਤੀ ਕਰਨੀ ਹੈ। ਸੋ ਜਿਹੜਾ ਬੰਦਾ ਮੂਵ ਕਰਦਾ ਕਿਤੇ, ਉਹੀ ਕੇਸ ਆਪਣਾ ਮੂਵ ਕਰਾ ਸਕਦਾ। ਜੀ।